ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਉਸ ਦੇ ਉੱਤੇ ਗੱਲ ਕਰਦੇ ਜਾਈਏ। ਰੂਸ ਤੋਂ ਜਿਹੜੀ ਖਬਰ ਆ ਰਹੀ ਆ, ਬ੍ਰਿਟਨੀ ਗਰਾਈਨਰ ਜਿਹੜੀ ਵੂਮਨ NBA ਦੀ ਜਿਹੜੀ ਬਾਸਕਟਬਾਲ ਦੀ ਇੱਕ ਮਸ਼ਹੂਰ ਪਲੇਅਰ ਸੀ, ਉਸ ਨੂੰ ਫਰਵਰੀ ਵਿੱਚ ਰੂਸ 'ਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਮੈਰਵਾਨਾ ਦੇ ਜਿਹੜੀ ਕਹਿੰਦੇ ਆ ਵੀ ਪੋਜੈਸ਼ਨ ਆ, ਡਰੱਗ ਪੋਜੈਸ਼ਨ ਦੇ ਚਾਰਜਸ ਦੇ ਵਿੱਚ। ਕੁਝ ਮਹੀਨੇ ਪਹਿਲਾਂ ਇਸ ਦੇ ਉੱਤੇ ਟਰਾਇਲ ਚਲਾ ਕੇ ਇਸ ਨੂੰ 9 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਸੀ। ਇਸ ਤੋਂ ਉਲਟ ਬ੍ਰਿਟਨੀ ਗਰਾਈਨਰ ਆ, ਉਸਨੇ ਅਪੀਲ ਪਾਈ ਸੀ ਕੋਰਟ ਦੇ ਵਿੱਚ, ਤੇ ਉਸ ਕੋਰਟ ਨੇ, ਰਸ਼ੀਅਨ ਕੋਰਟ ਨੇ, ਇਸ ਦੀ 9 ਸਾਲਾਂ ਦੇ ਸਜ਼ਾ ਦੇ ਉਲਟ ਪਾਈ ਗਈ ਅਪੀਲ ਨੂੰ ਰਿਜੈਕਟ ਕਰ ਦਿੱਤਾ ਹੈ, ਰੱਦ ਕਰ ਦਿੱਤਾ ਹੈ। ਕੋਰਟ ਨੇ ਕਿਹਾ ਵੀ ਜਿਹੜੀ ਇਸ NBA ਦੀ ਸਟਾਰ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈਗੀ ਆ, ਉਹ ਉਸ ਨੂੰ ਪੂਰਿਆਂ ਜਿਹੜੀ ਉਹ ਕਰਨੀ ਪਵੇਗੀ। ਸੋ ਕੋਰਟ ਨੇ ਇਹ ਵੀ ਜਿਹੜਾ ਉਸ ਦੇ ਵਿੱਚ ਆ ਗਿਆ ਵੀ ਜਿਹੜੀ ਗਵਾਈਨਰ ਆ, ਉਸ ਨੂੰ ਜਿਹੜਾ ਪ੍ਰਿਜ਼ਨ ਦੇ ਵਿੱਚ ਸਰਵ ਕਰਨਾ ਪਊਗਾ, ਮਤਲਬ ਕੈਦ ਦੇ ਵਿੱਚ ਰਹਿਣਾ ਪਊਗਾ, ਤੇ ਕੈਲਕੂਲੇਟ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਸੋ ਕਹਿੰਦੇ ਵੀ ਪ੍ਰੀ ਟਰਾਇਲ ਡਿਟੈਂਸ਼ਨ ਦੇ ਵਿੱਚ 1 ਦਿਨ 1.5 ਦਿਨ ਦੇ ਵਜੋਂ ਸਜ਼ਾ ਦੇ ਬਰਾਬਰ ਜਿਹੜਾ ਉਹ ਮੰਨਿਆ ਜਾਂਦਾ ਆ, ਤੇ ਜਿੰਨਾ ਚਿਰ ਇਹ ਡਿਟੈਂਸ਼ਨ ਦੇ ਵਿੱਚ ਰਹੀ ਆ, ਇਸ ਦੇ ਮੁਤਾਬਕ ਕਿਹਾ ਜਾ ਰਿਹਾ ਵੀ 8 ਸਾਲਾਂ ਬਾਅਦ ਜਿਹੜਾ ਆ ਇਸ ਨੂੰ ਛੱਡਿਆ ਜਾਊਗਾ, ਅਨਲੈਸ ਆਉਣ ਵਾਲੇ ਭਵਿੱਖ ਦੇ ਵਿੱਚ ਰੂਸ ਤੇ ਜਿਹੜਾ US ਆ ਉਹ ਕੋਈ ਪ੍ਰਿਜ਼ਨਰ ਸਵਾਪ ਕਰਦੇ ਆ, ਜਿਸ ਦੇ ਵਿੱਚ ਬ੍ਰਿਟਨੀ ਗਰਾਈਨਰ ਨੂੰ ਛੱਡਿਆ ਜਾ ਸਕਦਾ ਹੈ ਕਿਸੇ ਹੋਲ ਦੇ ਬਦਲੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ, ਉਹਨਾਂ ਨੇ ਵੀ ਇਸ ਦੇ ਬਾਬਤ ਆਪਣੀ ਸਟੇਟਮੈਂਟ ਜਿਹੜੀ ਉਹ ਕੀਤੀ ਆ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸੈਂਟੈਂਸ ਆ ਉਸ ਨੂੰ ਅਪਹੈਲਡ ਕੀਤਾ ਗਿਆ, ਯਾਨੀ ਕਿ 9 ਸਾਲ ਦੀ ਸਜ਼ਾ ਬਰਕਰਾਰ ਜਿਹੜੀ ਉਹ ਰਹੀ ਆ। ਉਹਨਾਂ ਨੇ ਕਿਹਾ ਵੀ ਇਸ ਨੂੰ ਰੋਂਗਫੁਲੀ, ਗਲਤ ਢੰਗ ਦੇ ਨਾਲ ਹੀ ਡਿਟੇਨ ਜਿਹੜਾ ਉਹ ਕੀਤਾ ਗਿਆ, ਤੇ ਨਾ ਸਹਿਣਯੋਗ ਜਿਹੜੇ ਹਾਲਾਤਾਂ ਦੇ ਵਿੱਚ ਇਸ ਨੂੰ ਰੱਖਿਆ ਗਿਆ, ਤੇ ਇੱਕ ਸ਼ੈਮ ਜੁਡੀਸ਼ੀਅਲ ਪ੍ਰੋਸੀਡਿੰਗ ਵੀ ਦਿਖਾਵੇ ਦੀ ਜਿਹੜੀ ਪ੍ਰੋਸੀਡਿੰਗ ਆ ਉਹ ਕੀਤੀ ਗਈ ਆ। ਤੇ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਕਲੀਅਰ ਨੇ ਵੀ ਬ੍ਰਿਟਨੀ ਗਰਾਈਨਰ ਆ ਉਸ ਨੂੰ ਤੁਰੰਤ ਰਿਹਾ ਜਿਹੜਾ ਉਹ ਹੋਵੇ। ਪਰ ਹੁਣ ਦੇਖੋ ਵੀ ਇੱਦਾਂ ਦਾ ਵਕਤ ਜਿਹੜਾ ਆ ਉਹ ਕਦੀ ਆ ਸਕੂਗਾ ਕਿ ਨਹੀਂ। 17 ਫਰਵਰੀ ਨੂੰ ਮਾਸਕੋ ਦੇ ਏਅਰਪੋਰਟ ਤੋਂ ਜਿਹੜੇ ਰੂਸੀ ਅਧਿਕਾਰੀਆਂ ਨੇ ਬ੍ਰਿਟਨੀ ਗਰਾਈਨਰ ਆ ਉਸ ਨੂੰ ਗ੍ਰਿਫਤਾਰ ਹਿਰਾਸਤ ਦੇ ਵਿੱਚ ਲਿਆ ਸੀਗਾ। ਜੀ ਬਿਲਕੁਲ।